ਲੱਸੀ ਬਿਹਤਰੀਨ ਮਸ਼ਰੂਬ ਗਰਮੀਆਂ ਦਾ। ਅਸੀਂ ਆਪਣਾ ਬਚਪਨ ਲੱਸੀ ਪੀਂਦੇ ਹੀ ਗੁਜ਼ਾਰਿਆ। ਇਹ ਤੋਂ ਅੱਛਾ ਸ਼ਾਇਦ ਮਸ਼ਰੂਬ ਕੋਈ ਨਹੀਂ ਹੋਏਗਾ ਗਰਮੀ ਦੇ ਹਿਸਾਬ ਦੇ ਨਾਲ। ਆਪਣੀਆਂ ਪੁਰਾਣੀਆਂ ਚੀਜ਼ਾਂ ਦਾ ਤਾਂ ਅਸੀਂ ਜ਼ਿਕਰ ਕਰਾਂਗੇ, ਜਿਹੜੀ ਅਸੀਂ ਸ਼ਰਬਤ ਪੀਂਦੇ ਸਾਂ ਗਰਮੀਆਂ ਵਿੱਚ ਜੋ ਕੁਛ, ਪਰ ਇਹ ਵੇਖੇ ਸਭ ਤੋਂ ਉਹਦੇ ਵਿੱਚ ਸਰੇ ਫਹਿਰਿਸਤ ਲੱਸੀ ਹੈ। ਅੱਜ ਅਸੀਂ ਲੱਸੀ ਬਣਾਉਣ ਲੱਗੇ ਹਾਂ। ਲੱਸੀ ਦੀਆਂ ਵੀ ਬਹੁਤ ਸਾਰੀਆਂ ਕਿਸਮਾਂ ਆ ਗਈਆਂ ਨੇ। ਪਹਿਲੇ ਹੁੰਦੀ ਸੀ ਲੱਸੀ ਕਿ ਇਸ ਤਰ੍ਹਾਂ ਦਹੀਂ ਨੂੰ ਕਰਕੇ ਨਮਕੀਨ, ਘਰ ਚਾਟੀਆਂ ਵਾਲੀ ਹੁੰਦੀ ਸੀ ਜਿਨ੍ਹਾਂ ਦੇ, ਉਹ ਤਾਂ ਨਮਕੀਨ ਹੀ ਪੀਂਦੇ ਸਨ। ਫਿਰ ਆ ਗਿਆ ਜੀ ਮਿੱਠੀ ਲੱਸੀ ਵੀ ਕੁਛ ਲੋਕ ਬੜੇ ਸ਼ੌਕ ਨਾਲ ਪੀਂਦੇ ਨੇ। ਲੇਕਿਨ ਹੁਣ ਅੱਜ ਕੱਲ੍ਹ ਆ ਗਿਆ ਮੈਂਗੋ ਲੱਸੀ। ਅਤੇ ਚਲੋ ਵੀ ਅਸੀਂ ਮੈਂਗੋ ਪਾ ਦਿੰਦੇ ਹਾਂ। ਮੈਂਗੋ ਲੱਸੀ ਦਾ ਅਸੀਂ ਕਰਨੇ ਆ, ਫਰਿੱਜ 'ਚ ਕੱਟ ਕੇ ਰੱਖਿਆ ਸੀ ਅਤੇ ਜੰਮ ਗਿਆ, ਠੰਡਾ ਹੋ ਗਿਆ ਵੇ। ਅਸੀਂ ਇਹਨੂੰ ਸ਼ਾਮਿਲ ਕਰ ਦਿੰਦੇ ਹਾਂ ਇਹਦੇ ਵਿੱਚ, ਅਤੇ ਨਾਲ ਅਸੀਂ ਪਾਉਂਦੇ ਹਾਂ ਥੋੜ੍ਹਾ ਜਿਹਾ, ਫਿਰ ਵੀ ਬਚ ਗਿਆ। ਯਾਰ ਕੀ ਮਸਲਾ ਹੋ ਗਿਆ ਤੈਨੂੰ, ਤੂੰ ਚਿਪਕ ਕਿਉਂ ਗਿਆ ਵੇ। ਚਲੋ, ਅਤੇ ਇਹਨੂੰ ਅਸੀਂ ਇਹਦੇ ਵਿੱਚ ਪਾ ਦਿੰਦੇ ਹਾਂ, ਅਤੇ ਨਾਲ ਅਸੀਂ ਥੋੜ੍ਹਾ ਦੁੱਧ ਸ਼ਾਮਿਲ ਕਰ ਦਾਂਗੇ। ਚੀਨੀ ਅਗਰ ਤੁਹਾਡੀ ਚੋਇਸ ਹੈਗੀ ਹੈ ਅਤੇ ਤੁਸੀਂ ਪਾ ਲਵੋ, ਵਰਨਾ ਫਿਰ ਜ਼ਰੂਰਤ ਨਹੀਂ ਹੈ ਕਿ ਬਹੁਤ ਜ਼ਿਆਦਾ ਮਿੱਠਾ, ਕਿਉਂਕਿ ਅੰਬ ਦਾ ਆਪਣਾ ਹੀ ਟੇਸਟ ਖਾਸਾ ਮਿੱਠਾ ਹੁੰਦਾ ਵੇ, ਇਸ ਤੋਂ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ। ਸਾਰੀਆਂ ਚੀਜ਼ਾਂ ਅਸੀਂ ਪਾ ਦਿੱਤੀਆਂ ਨੇ। ਮਜ਼ੇਦਾਰ ਮੈਂਗੋ ਲੱਸੀ ਦਾ ਲੁਤਫ ਉਠਾਓ ਬਈ। ਗਰਮੀ ਦੇ ਹਿਸਾਬ ਨਾਲ ਜ਼ਬਰਦਸਤ ਆਈਟਮ ਕਿ ਮੈਂਗੋ ਲੱਸੀ ਦਾ ਗਿਲਾਸ ਹੱਥ ਵਿੱਚ, ਭਾਵੇਂ ਹੱਥੋਂ ਡਿੱਗ ਪਵੇ, ਪਰ ਇਹ ਵੀ ਫਿਰ ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ ਹੈ। ਸ਼ੌਕ ਦਾ ਕੋਈ ਮੁੱਲ ਨਹੀਂ ਹੈ। ਜਦੋਂ ਇਨਸਾਨ ਨੂੰ ਸ਼ੌਕ ਹੋਵੇ ਨਾ ਕਿਸੇ ਚੀਜ਼ ਦਾ, ਅਤੇ ਮੈਨੂੰ ਬੜਾ ਸ਼ੌਕ ਹੋ ਰਿਹਾ ਸੀ ਬਾਹਰ ਠੰਡੀ ਠੰਡੀ ਹਵਾ 'ਚ ਜਾ ਕੇ ਨਾ ਅਤੇ ਇਹ ਲੱਸੀ ਪੀਵਾਂ। ਬੜਾ ਮਜ਼ੇਦਾਰ ਹੈ, ਬੜੀ ਸਵਾਦ ਹੈ। ਮੈਂ ਵੀ ਇੱਥੇ ਆ ਕੇ ਪਹਿਲੀ ਦਫਾ ਪੀਤੀ। ਮਿਲਕ ਸ਼ੇਕ ਵਗੈਰਾ ਅਸੀਂ ਪੀਂਦੇ ਹਾਂ ਉੱਥੇ ਪਾਕਿਸਤਾਨ 'ਚ। ਜਦੋਂ ਮਿਕਸੀ ਮਸ਼ੀਨਾਂ ਆਈਆਂ ਸਨ ਉਦੋਂ ਆਇਆ ਸੀ। ਬੜੀ ਮਿਲਕ ਸ਼ੇਕ ਬੜਾ ਹੀ ਕੁਝ ਜ਼ਬਰਦਸਤ ਆਈਟਮ ਮੰਨਿਆ ਜਾਂਦਾ ਸੀ। ਹੋਏ ਲੋਕ ਇੱਕ ਦੂਸਰੇ ਦੇ ਘਰਾਂ 'ਚ ਮਸ਼ੀਨਾਂ ਲੈਣ ਆਉਂਦੇ ਸਨ ਕਿ ਸਾਨੂੰ ਦੇ ਦੇਵੋ, ਅਸੀਂ ਮਿਲਕ ਜੂਸ ਬਣਾਉਣਾ ਵੇ। ਅਤੇ ਫਿਰ ਲੋਕ ਇਸ ਨਾਲ ਲਿਜਾ ਕੇ ਫਿਰ ਉਹ ਬਣਾਉਂਦੇ ਹੁੰਦੇ ਸਨ ਅੰਬ ਦੇ ਸੀਜ਼ਨ ਵਿੱਚ। ਪਰ ਉਸ ਤੋਂ ਪਹਿਲੇ ਤਾਂ ਅੰਬ ਖਾਧੇ ਜਾਂਦੇ ਸਨ, ਪਰ ਮਿਲਕ ਸ਼ੇਕ ਵਗੈਰਾ ਜਦੋਂ ਤੱਕ ਮਸ਼ੀਨਾਂ ਨਹੀਂ ਆਈਆਂ ਸਨ ਇੰਨਾ ਜ਼ਿਆਦਾ ਤਸੱਵੁਰ ਨਹੀਂ ਸੀ। ਅਤੇ ਲੱਸੀ ਤਾਂ ਆਪਣਾ ਉਹ ਬਿਹਤਰੀਨ ਆਈਟਮ ਹੈ ਨਾ। ਮੈਂ ਚੀਨੀ ਇਹਦੇ ਵਿੱਚ ਨਹੀਂ ਪਾਈ ਹੈ ਕਿਉਂਕਿ ਅੰਬ ਦੀ ਆਪਣੀ ਮਿਠਾਸ ਕਾਫੀ ਜ਼ਿਆਦਾ ਵੇ, ਪਰ ਐਵੇਂ ਕਿ ਅਗਰ ਪਾ ਲਵੋ ਤਾਂ ਹੋਰ ਜ਼ਿਆਦਾ ਮਜ਼ੇ ਦਾ ਬਣ ਜਾਏਗਾ। ਪਰ ਐਵੇਂ ਕਿ ਫਿਰ ਵਕਤ ਦਾ ਕੋਈ ਫਾਇਦਾ ਨਹੀਂ ਸੀ ਜੇ ਅਸੀਂ ਇਹਦੇ ਵਿੱਚ ਚੀਨੀ ਪਾ ਲੈਂਦੇ। ਮੈਂ ਥੋੜ੍ਹੀ ਦੇਰ ਇਹਨੂੰ ਇੱਥੇ ਰੱਖਣੀ ਆ ਅਤੇ ਫਿਰ ਅਸੀਂ ਨਾਲੋਂ ਨਾਲ ਪੀਂਦੇ ਹਾਂ। ਲੱਸੀ ਸਾਡਾ ਬਿਹਤਰੀਨ ਮਸ਼ਰੂਬ। ਇਹ ਤੋਂ ਅੱਛੀ ਗਰਮੀਆਂ ਵਿੱਚ ਕੋਈ ਮਸ਼ਰੂਬ ਨਹੀਂ ਕਿ ਜਿਹੜਾ ਘਰਾਂ ਵਿੱਚ ਗਰਮੀ ਦਾ ਤੋੜ ਬਣਾਇਆ ਜਾਂਦਾ ਸੀ। ਦਹੀਂ ਜਮਾਏ ਜਾਂਦੇ ਸਨ ਸਪੈਸ਼ਲੀ, ਅਤੇ ਲੱਸੀ ਜਿਹੜੀ ਹੈ ਪੀਤੀ ਜਾਂਦੀ ਸੀ। ਬੜੇ ਜਿਨ੍ਹਾਂ ਦੇ ਘਰਾਂ 'ਚ ਘਰ ਦਾ ਦੁੱਧ ਹੁੰਦਾ ਸੀ ਉਹਨਾਂ ਦੀ ਤਾਂ ਚਾਟੀਆਂ ਵਿੱਚ ਬਣਦੀ ਸੀ ਰੋਜ਼ਾਨਾ ਲੱਸੀ। ਅਤੇ ਉਹ ਲੱਸੀ ਫਿਰ ਘਰ ਵਾਲੇ ਆਪਣੀ ਜ਼ਰੂਰੀਅਤ ਦੇ ਰੱਖ ਕੇ ਕਿ ਜਿੰਨੀ ਆਪਣੀ ਜ਼ਰੂਰਤ ਲਈ ਚਾਹੀਦੀ ਹੁੰਦੀ ਸੀ, ਬਾਕੀ ਆਸ ਪੜੋਸ 'ਚ ਵੰਡ ਦਿੱਤੀ ਜਾਂਦੀ ਸੀ। ਸਵੇਰੇ ਸਵੇਰੇ ਆ ਜਾਂਦੀਆਂ ਸਨ ਲੋਕ ਆਪਣੇ ਆਪਣੇ ਭਾਂਡੇ ਲੈ ਕੇ, ਕੋਈ ਦੇਚਕੀ ਲੈ ਕੇ, ਕੋਈ ਗੜਵੀ ਲੈ ਕੇ, ਇਸ ਤਰ੍ਹਾਂ ਕਿ ਜਿਹੜੀ ਚੀਜ਼ ਕਿ ਬਈ ਸਾਨੂੰ ਲੱਸੀ ਲੈ ਆਵੋ ਫਟਾਫਟ। ਉਹਨਾਂ ਨੇ ਚਾਟੀ ਧੋ ਦੇਣੀ ਹੈ ਅਤੇ ਲੱਸੀ ਲੈ ਕੇ ਆ ਜਾਓ। ਅਤੇ ਆਸ ਪੜੋਸ 'ਚ ਆ ਜਾਂਦੇ ਸਨ ਲੋਕ ਅਤੇ ਲੱਸੀ ਲਿਆ ਕੇ ਨਾਲ ਦੇ ਘਰੋਂ, ਜਿੱਥੋਂ ਵੀ ਮੁਹੱਲੇ 'ਚ ਕਈ ਘਰ ਐਸੇ ਹੁੰਦੇ ਸਨ ਜਿਹਨਾਂ ਦੇ ਘਰ ਦਾ ਦੁੱਧ ਨਹੀਂ ਹੁੰਦਾ ਸੀ, ਪਰ ਬੜਾ ਪੜੋਸੀਆਂ ਦਾ ਖਿਆਲ ਰੱਖਿਆ ਜਾਂਦਾ ਸੀ। ਉਸ ਜ਼ਮਾਨੇ ਇੰਨੇ ਕੀਮਤੀ ਜ਼ਮਾਨੇ ਸਨ ਜਿਹੜੇ ਅਸੀਂ ਗਵਾਚ ਗਏ ਨੇ ਕਿ ਆਪਣੇ ਹਲਕ 'ਚੋਂ ਇਨਸਾਨ ਬੁਰਕੀ ਨਹੀਂ ਲਾਉਂਦਾ ਸੀ ਜਦੋਂ ਤੱਕ ਆਪਣੇ ਪੜੋਸੀਆਂ ਦਾ ਉਹਨੂੰ ਖਿਆਲ ਨਹੀਂ ਆਉਂਦਾ ਸੀ। ਮਤਲਬ ਸਾਦਗੀ ਦਾ ਦੌਰ ਸੀ, ਪਰ ਹਰ ਚੀਜ਼ ਵਿੱਚ ਲੋਕ ਉਹਨਾਂ ਨੂੰ ਪੜੋਸੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਸੀ। ਅੱਛਾ ਸਾਲਨ ਪੱਕਿਆ, ਥੋੜ੍ਹਾ ਜਿਹਾ ਭੇਜ ਦੇਵੋ। ਇਸ ਤਰ੍ਹਾਂ ਲੱਸੀ ਵੀ ਬਈ ਸਾਰੇ ਚਾਟੀ ਦੀ ਲੱਸੀ ਬਣਦੀ ਸੀ, ਸਭ ਉਹਦੇ 'ਚ ਹਿੱਸੇਦਾਰ ਹੁੰਦੇ ਸਨ ਇਰਦ ਗਿਰਦ ਵਾਲੇ। ਅਤੇ ਇਸ ਤਰ੍ਹਾਂ ਫਿਰ ਲੱਸੀ ਤਾਂ ਬੜੀ ਮੌਜਾਂ ਮਾਰੋ। ਸ਼ਹਿਰਾਂ ਵਿੱਚ ਵੀ ਲੱਸੀ ਬੜੇ ਸ਼ੌਕ ਨਾਲ ਪੀਤੀ ਜਾਂਦੀ ਹੈ, ਘਰਾਂ 'ਚ ਵੀ ਲੱਸੀ ਬੜੇ ਸ਼ੌਕ ਨਾਲ ਪੀਤੀ ਜਾਂਦੀ ਹੈ। ਪਰ ਅਫਸੋਸ ਦਾ ਮੁਕਾਮ ਹੈ ਵੇ ਕਿ ਸਾਡਾ ਸਮਝੋ ਕੌਮੀ ਮਸ਼ਰੂਬ ਜਿਹੜਾ ਵਿਚਾਰਾ ਰੁੱਲ ਗਿਆ ਵੇ,
ਹੁਣ ਉਹਦੀ ਉਹ ਕਦਰ ਕੀਮਤ ਨਹੀਂ ਰਹੀ ਹੈ। ਪੀਂਦੇ ਨੇ ਲੋਕ, ਹਲੇ ਵੀ ਬਹੁਤ ਜ਼ਿਆਦਾ ਜਾ ਕੇ ਲੋਕ ਸ਼ੌਕ ਨਾਲ ਲੱਸੀ ਪੀਂਦੇ ਨੇ। ਸ਼ੌਪਸ ਬਣੀਆਂ ਹੋਈਆਂ ਨੇ ਕਾਟੀਆਂ, ਲੇਕਿਨ ਉਸ ਤਰ੍ਹਾਂ ਉਹਦੀ ਅਫਾਦੀਅਤ ਨਹੀਂ ਰਹੀ ਹੈ। ਪਹਿਲੇ ਹਰ ਬੱਚੇ ਨੂੰ ਪਤਾ ਹੁੰਦਾ ਸੀ ਕਿ ਮੈਂ ਲੱਸੀ ਪੀਣੀ। ਹੁਣ ਬੱਚੇ ਕੋਲਾ ਡਰਿੰਕਸ 'ਤੇ ਆ ਗਏ ਨੇ ਕਿ ਚਲੋ ਬਈ ਕੋਕਾ ਕੋਲਾ ਪੀ ਲਈਏ, ਇਹ ਪੀ ਲਈਏ, ਲੇਕਿਨ ਮਸ਼ਰੂਬ ਲੱਸੀ ਨੂੰ ਭੁੱਲ ਗਏ ਨੇ। ਗਰਮੀਆਂ ਦੇ ਤੌਰ ਦੇ ਹਵਾਲੇ ਦੇ ਨਾਲ ਜਿੰਨੇ ਸਾਡੇ ਦੇਸੀ ਮਸ਼ਰੂਬ ਅੱਛੇ ਨੇ ਨਾ, ਮੈਂ ਕਹਿੰਦੀ ਹਾਂ ਕਿ ਤੁਸੀਂ ਦੁਨੀਆ ਦੇ ਪੀ ਲਵੋ ਜਿਹੜੇ ਸਾਡੇ ਮਸ਼ਰੂਬ ਅੱਛੇ ਨੇ। ਉਹਦੀ ਮਿਸਾਲ ਇੱਕ ਹੋਰ ਮੈਂ ਤੁਹਾਨੂੰ ਦੇਣੀ ਹੈ, ਸਕੰਜਵੀ। ਸਕੰਜਵੀ ਜਿਹੜੀ ਬਣਦੀ ਹੁੰਦੀ ਸੀ, ਸਕੰਜਬੀਨ ਵੀ ਕਿਹਾ ਜਾਂਦਾ ਉਹਨੂੰ, ਲੈਮਨ ਵਾਟਰ। ਜ਼ਿਆਦਾ ਹੀ ਤੁਸੀਂ ਬੜਾ ਸ਼ੋਅ ਮਾਰ ਕੇ ਖਾਣਾ ਨਾ ਕਿ ਲੈਮਨ ਵਾਟਰ, ਤੇ ਚਲੋ ਵੀ ਲੈਮਨ ਵਾਟਰ ਦਾ ਬੜਾ ਹੁੰਦਾ ਸੀ ਕਿ ਲੋਕ ਪੀਂਦੇ ਸਨ ਸਕੰਜਵੀ ਬਣਾ ਕੇ। ਪਰ ਇਹ ਵੀ ਕਿ ਉਸ ਜ਼ਮਾਨੇ ਐਸੇ ਸਨ ਕਿ ਨਿੰਬੂ ਵੀ ਹਰ ਸੀਜ਼ਨ ਵਿੱਚ ਦਸਤਿਆਬ ਨਹੀਂ ਹੁੰਦਾ ਸੀ। ਅੱਜ ਤੇ ਨਿੰਬੂ ਵੀ ਆਮ ਹੋਏ ਆ ਬਈ ਜਿੱਥੇ ਮਰਜ਼ੀ ਜਦੋਂ ਮਰਜ਼ੀ ਲੈ ਲਵੋ, ਨਿੰਬੂ ਪੂਰਾ ਸਾਲ ਹੀ ਮਿਲਦਾ, ਕੋਈ ਮਸਲਾ ਨਹੀਂ। ਉਦੋਂ ਨਿੰਬੂ ਵੀ ਸੀਜ਼ਨ ਦੇ ਹਿਸਾਬ ਦੇ ਨਾਲ ਆਉਂਦੇ ਸਨ। ਤੇ ਫਿਰ ਨਿੰਬੂ ਲੈ ਕੇ ਉਹਦੀ ਜਦੋਂ ਮੌਸਮ ਆਉਂਦਾ ਸੀ ਤੇ ਫਿਰ ਸਾਰੇ ਘਰ ਵਾਲਿਆਂ ਨੇ ਸ਼ਰਬਤ ਬਣਾਉਣਾ, ਥੋੜ੍ਹਾ ਜਿਹਾ ਲੂਣ ਪਾਉਣਾ, ਚੀਨੀ ਪਾਣੀ, ਤੇ ਉਹ ਬਰਫ਼ ਦਸਤਿਆਬ ਹੁੰਦੀ ਸੀ ਪਾ ਕੇ ਜੱਗ ਬਣਾਉਣਾ, ਸਾਰਿਆਂ ਨੇ ਲੱਸੀ ਪੀਣੀ। ਬਰਸਾਤ ਦੇ ਮੌਸਮ 'ਚ ਸਕੰਜਵੀ ਬਹੁਤ ਪੀਤੀ ਜਾਂਦੀ ਸੀ। ਤੇ ਵੈਸੇ ਵੀ ਜਦੋਂ ਵੀ ਦਸਤਿਆਬ ਘਰ ਕੋਈ ਮਹਿਮਾਨ ਆਉਂਦਾ ਸੀ ਤੇ ਵੀ ਚਲੋ ਵੀ ਜਲਦੀ ਨਾਲ ਸਕੰਜਵੀ ਬਣਾ ਲਓ। ਸਕੰਜਵੀ ਬਣਾ ਕੇ ਉਹਦੀ ਖਿਦਮਤ 'ਚ ਪੇਸ਼ ਕੀਤੀ ਜਾਂਦੀ ਸੀ। ਜਾਂ ਫਿਰ ਆਪਣਾ ਹੁੰਦਾ ਸੀ ਮਸ਼ਹੂਰ ਜ਼ਮਾਨਾ ਲਾਲ ਸ਼ਰਬਤ, ਰੂਹ ਅਫਜ਼ਾ। ਉਹ ਮਹਿਮਾਨਾਂ ਦੀ ਖਾਤਰ ਮਦਾਰਾ ਵਾਸਤੇ ਰੱਖਿਆ ਜਾਂਦਾ ਸੀ। ਔਰ ਬਾਸ ਔਕਾਤ ਰੂਹ ਅਫਜ਼ਾ ਦੇ ਵਿੱਚ ਹੀ ਨਿੰਬੂ ਐਸਾ ਨਿਚੋੜ ਲਿੱਤਾ ਜਾਂਦਾ ਸੀ। ਉਹ ਵੀ ਬੜਾ ਅੱਛਾ ਟੇਸਟ ਦਾ ਸ਼ਰਬਤ ਬਣ ਜਾਂਦਾ ਸੀ। ਉਸ ਤੋਂ ਬਾਅਦ ਜਾਮੇ ਸ਼ੀਰੀ ਆ ਗਏ, ਆਪਣੇ ਲਾਲ ਸ਼ਰਬਤ। ਲਾਲ ਸ਼ਰਬਤ ਸਾਡੇ ਰਵਾਇਤ ਵਿੱਚ ਕਦੀ ਵੀ ਘੱਟ ਨਹੀਂ ਹੋਇਆ। ਅੱਜ ਵੀ ਉਹਦੀ ਕਦਰੋ ਕੀਮਤ ਉਸੇ ਤਰ੍ਹਾਂ ਬਰਕਰਾਰ ਹੈ। ਹਲੇ ਵੀ ਲੋਕ ਪੀਂਦੇ ਨੇ। ਮੇਰੇ ਆਪਣੇ ਘਰ ਪਿਆ ਵੀ, ਮੈਂ ਤੁਹਾਨੂੰ ਕੱਲ੍ਹ ਦਿਖਾਵਾਂਗੀ। ਤੇ ਇਸ ਤਰ੍ਹਾਂ ਜਿਹੜੇ ਸਾਡੇ ਮਸ਼ਰੂਬ ਲੱਸੀ ਹੋ ਗਈ, ਸਕੰਜਵੀ ਹੋ ਗਈ। ਫਿਰ ਨਾਲ ਹੁੰਦਾ ਸੀ ਇਮਲੀ ਆਲੂ ਬੁਖਾਰੇ ਦਾ ਸ਼ਰਬਤ। ਇਮਲੀ ਆਲੂ ਬੁਖਾਰੇ ਦਾ ਸ਼ਰਬਤ ਬਈ ਇੰਨਾ, ਅੱਜ ਵੀ ਠੇਲਿਆਂ 'ਤੇ ਤੁਸੀਂ ਜਾਓ, ਕਿਸੇ ਐਸੇ ਏਰੀਏ ਵਿੱਚ ਜਾਓ ਜਿੱਥੇ ਗਰਮੀ ਹੁੰਦੀ ਹੈ, ਔਰ ਜਿਹੜੇ ਮਤਲਬ ਬਹੁਤ ਜ਼ਿਆਦਾ ਅਮੀਰ ਲੋਕ ਹੋਟਲਾਂ 'ਚ ਜਾ ਕੇ ਇਸ ਬਹੁਤ ਜ਼ਿਆਦਾ ਚੀਜ਼ਾਂ ਨਹੀਂ ਪੀ ਸਕਦੇ ਨੇ, ਉਹ ਖੜੇ ਹੋ ਕੇ ਔਰ ਪਿਆਸ ਬੁਝਾਉਂਦੇ ਨੇ ਇਮਲੀ ਆਲੂ ਬੁਖਾਰੇ ਦੇ ਸ਼ਰਬਤ ਦੇ ਨਾਲ। ਯਕੀਨ ਮੰਨੋ ਕਿ ਬੜਾ ਮਜ਼ੇਦਾਰ ਇਮਲੀ ਆਲੂ ਬੁਖਾਰੇ ਦਾ ਸ਼ਰਬਤ ਹੁੰਦਾ ਵੇ। ਅਸੀਂ ਵੀ ਬਚਪਨ ਵਿੱਚ ਬੜਾ ਪੀਤਾ ਵੇ। ਫਿਰ ਉਸ ਤੋਂ ਬਾਅਦ ਬਦਾਮ ਦਾ ਸ਼ਰਬਤ, ਉਸ ਤੋਂ ਬਾਅਦ ਸ਼ਰਬਤ ਬਜ਼ੂਰੀ, ਤੇ ਪਤਾ ਨਹੀਂ ਇੰਨੀਆਂ ਕਿਸਮਾਂ ਨੇ ਸਾਡੇ ਸ਼ਰਬਤ ਦੀਆਂ ਕਿ ਜੇ ਤੁਸੀਂ ਮਤਲਬ ਉਹਨਾਂ ਦਾ ਨਾਮ ਗਿਣਵਾਵਾਂ, ਮੈਂ ਤਾਂ ਸਾਰਿਆਂ ਦਾ ਨਾਮ ਹੀ ਨਹੀਂ ਜਾਣਨੀ। ਪੀਤੇ ਮੈਂ ਬਚਪਨ 'ਚ ਬਹੁਤ ਨੇ। ਜਦੋਂ ਅਸੀਂ ਸਿਆਲਕੋਟ ਜਾਂਦੇ ਸਾਂ ਨਾ, ਤੇ ਸਾਡੇ ਘਰ ਦੇ ਨਾਲ ਹੀ ਇੱਕ ਦੁਕਾਨ ਸੀ, ਉਹ ਹਕਮਤ ਟਾਈਪ ਦੀ ਇੱਕ ਦੁਕਾਨ ਸੀ। ਉਹ ਚਾਚਾ ਜੀ ਬੈਠੇ ਹੁੰਦੇ ਸਾਂ, ਅਸੀਂ ਖੇਲਦੇ ਖੇਲਦੇ ਜਾਣਾ, ਤੇ ਅੱਬੂ ਨੇ ਕਹਿਣਾ ਪੀਣਾ ਸ਼ਰਬਤ, ਅਸੀਂ ਕਹਿਣਾ हाँ जी पीना है। अस्सलाम वालेकुम, क्या हाल है कमाल भाई, ठीक है। ਤੇ ਉਹ ਫਿਰ ਅੱਬੂ ਨੇ ਕਹਿਣਾ ਚਲੋ ਵੀ ਪੀ ਲਓ, ਕਿਹੜਾ ਸ਼ਰਬਤ ਪੀਣਾ। ਸਾਨੂੰ ਸਮਝ ਹੀ ਆਉਂਦੀ ਸੀ ਵੀ ਕਿਹੜਾ ਪੀਣਾ ਵੇ। ਅਸੀਂ ਰੰਗ ਦੇਖ ਕੇ ਕਹਿੰਦੇ ਇਹ ਵਾਲਾ ਪੀਣਾ ਵੇ। ਤੇ ਉਹਨਾਂ ਨੇ ਫਿਰ ਗਲਾਸ ਦੇ ਉੱਪਰ ਗਲਾਸ ਰੱਖ ਕੇ ਸ਼ਰਬਤ ਪਾਣਾ, ਪਾਣੀ ਪਾਣਾ, ਇਸ ਤਰ੍ਹਾਂ ਹਿਲਾ ਕੇ ਫੈਂਟਾ ਲਾ ਕੇ ਸਾਨੂੰ ਦੇਣਾ। ਇੰਨਾ ਮਜ਼ੇ ਦਾ, ਓਏ ਹੋਏ ਮੈਂ ਦੱਸ ਨਹੀਂ ਸਕਦੀ, ਇੰਨਾ ਮਜ਼ੇ ਦਾ ਸ਼ਰਬਤ ਹੁੰਦਾ ਸੀ। ਇਸ ਤਰ੍ਹਾਂ ਸਾਡੇ ਰਵਾਇਤੀ ਮਸ਼ਰੂਬਾਤ ਜਿਹੜੇ ਨੇ ਉਹ ਨੰਬਰ 1 ਜੇ, ਉਹ ਕਦੀ 2 ਨੰਬਰ ਨਹੀਂ ਹੋ ਸਕਦੇ। ਨੰਬਰ 1 ਨੇ। ਅੱਜ ਵੀ ਉਹਨਾਂ ਦੀ ਅਫਾਦੀਅਤ ਹੈ, ਉਹਨਾਂ ਦੀ ਕੋਈ ਹੈਲਥ। ਉਹ ਪੀਣ ਨਾਲ ਸਕੰਜੀ ਪੀਓ, ਤੁਹਾਡੀ ਹੈਲਥ 'ਤੇ ਕੋਈ ਐਸਾ ਅਸਰ ਨਹੀਂ ਪਏਗਾ, ਬਿਹਤਰੀ ਆਏਗੀ। ਲੱਸੀ ਪੀਂਦੇ ਹੋ, ਦੁੱਧ ਨਾਲ ਬੜੀ ਹੁੰਦੀ ਹੈ, ਦੁੱਧ ਦਹੀਂ ਲੱਸੀ, ਇਹ ਬੜੀਆਂ ਅੱਛੀਆਂ ਆਪਣੀਆਂ ਚੀਜ਼ਾਂ ਨੇ। ਤੇ ਕੈਰੀ ਦਾ ਸ਼ਰਬਤ ਬਣਦਾ ਹੁੰਦਾ ਸੀ, ਹਲੇ ਵੀ ਕਈ ਘਰਾਂ ਵਿੱਚ ਬੜੇ ਅਹਿਤਮਾਮ ਨਾਲ ਬਣਦਾ। ਕੈਰੀ ਦਾ ਸ਼ਰਬਤ ਗਰਮੀ ਦਾ ਤੋੜ ਸਮਝਿਆ ਜਾਂਦਾ। ਕੈਰੀ ਨੂੰ ਉਬਾਲ ਕੇ ਔਰ ਉਹਦੇ ਵਿੱਚ ਫਿਰ ਚੀਨੀ ਔਰ ਮਿਕਸ ਕਰਕੇ ਪਿਲਾ ਦੇਵੋ ਬਾਹਰ। ਕਿੰਨਾ ਵੀ ਤੁਸੀਂ ਲੂ 'ਚ ਨਿਕਲੋ, ਗਰਮੀ 'ਚ ਜਾਓ, ਤੁਹਾਨੂੰ ਗਰਮੀ ਨਹੀਂ ਲੱਗਦੀ। ਅੰਬੀਆਂ, ਕੈਰੀ ਜਿਹੜੀ ਅੰਬੀਆਂ। ਉਸ ਤੋਂ ਬਾਅਦ ਫਿਰ ਤੁਹਾਡੇ ਫਾਲਸੇ ਦਾ ਸ਼ਰਬਤ। ਲੋ ਬਈ, ਫਾਲਸਾ ਹੁੰਦਾ ਸੀਜ਼ਨ 'ਚ ਆਉਂਦਾ ਵੇ। ਵੈਸੇ ਵੀ ਲੋਕ ਫਾਲਸਾ ਖਾਂਦੇ ਨੇ। ਫਾਲਸੇ ਦਾ ਸ਼ਰਬਤ ਬੜਾ ਜ਼ਬਰਦਸਤ ਹੈ, ਇੰਨਾ ਅੱਛਾ ਸ਼ਰਬਤ ਬਣਦਾ ਵੇ। ਤਰਬੂਜ਼ ਵੈਸੇ ਵੀ ਖਾਧਾ ਜਾਂਦਾ ਹੈ, ਸ਼ਰਬਤ ਦੀ ਸ਼ਕਲ 'ਚ ਵੀ ਉਹਨੂੰ ਇਸਤੇਮਾਲ ਕੀਤਾ ਜਾਂਦਾ ਵੇ। ਤੇ ਹੁਣ ਤੇ ਖੈਰ ਬਹੁਤ ਜ਼ਿਆਦਾ ਚੀਜ਼ਾਂ ਆ ਗਈਆਂ ਨੇ ਉਹਨਾਂ ਫਰੂਟਸ ਨੂੰ ਹੀ ਲੈ ਕੇ ਕਿ ਲੋਕਾਂ ਨੇ ਬੜੀ ਬੜੀ ਵਰਾਇਟੀਆਂ ਕੱਢ ਲਈਆਂ ਨੇ। ਪਰ ਇਹ ਵੀ ਇਹ ਸਾਡੀਆਂ ਚੀਜ਼ਾਂ, ਸਾਡੇ ਮਸ਼ਰੂਬਾਤ ਬਹੁਤ ਅੱਛੇ ਨੇ। ਫਾਲਸੇ ਦਾ ਸ਼ਰਬਤ ਵੀ ਮੇਰੀ ਇੱਕ ਦੋਸਤ ਬਣਾਉਂਦੀ ਹੁੰਦੀ ਸੀ। ਤੇ ਉਹਨਾਂ ਦੇ ਘਰ ਜਦੋਂ ਮੈਂ ਜਾਣਾ ਨਾ ਗਰਮੀਆਂ ਦੇ ਸੀਜ਼ਨ 'ਚ, ਉਹਨੇ ਮੈਨੂੰ ਫਿਰ ਫਾਲਸੇ ਦਾ ਸ਼ਰਬਤ ਘਰ ਦਾ ਬੜੀਆ ਪਿਲਾਉਂਦੀ ਸੀ।
ਇੰਨਾ ਮਜ਼ਾ ਆਉਂਦਾ ਸੀ ਨਾ, ਇੰਨਾ ਮਜ਼ਾ ਆਉਂਦਾ ਸੀ ਉਸ ਸ਼ਰਬਤ ਦਾ ਕਿ ਬਹੁਤ ਹੀ ਜ਼ਬਰਦਸਤ ਫਾਲਸੇ ਦਾ ਸ਼ਰਬਤ ਵੀ ਬਣਦਾ ਵੇ। ਤੇ ਸਾਡੇ ਮਸ਼ਰੂਬਾਤ ਬੜੇ ਜ਼ਬਰਦਸਤ ਨੇ। ਤੇ ਹੁਣ ਬਈ ਸ਼ਾਮ ਹੋਣ ਵਾਲੀ ਹੈ, ਮੈਂ ਬੜੀ ਤਾਰੀਫਾਂ ਕਰ ਦਿੱਤੀਆਂ ਆਪਣੇ ਮਸ਼ਰੂਬਾਤ ਦੀਆਂ, ਤੇ ਕਿਉਂ ਨਾ ਕਰੀਏ ਬਈ, ਅਸੀਂ ਕਿ ਝੂਠ ਥੋੜ੍ਹੀ ਬੋਲਦੇ ਪਏ ਹਾਂ, ਅਸੀਂ ਸੱਚ ਤੇ ਕਹਿੰਦੇ ਹਾਂ ਕਿ ਇਸ ਤਰ੍ਹਾਂ ਹੀ ਸਾਡੇ ਮਸ਼ਰੂਬਾਤ ਜਿਹੜੇ ਨੇ ਪੀਤੇ ਜਾਂਦੇ ਸਨ, ਅੱਜ ਵੀ ਸ਼ੌਕ ਨਾਲ ਪੀਤੇ ਜਾਂਦੇ ਨੇ। ਤੇ ਸਭ ਤੋਂ ਚੰਗੀ ਉਹਨਾਂ ਦੀ ਗੱਲ ਹੈ ਇਹ ਕਿ ਉਹਨਾਂ ਦੇ ਨੁਕਸਾਨਾਤ ਨਹੀਂ ਨੇ, ਉਹਨਾਂ ਦੇ ਸਿਹਤ ਦੇ ਹਵਾਲੇ ਨਾਲ ਕੋਈ ਨੁਕਸਾਨ ਨਹੀਂ। ਜਿਹੜੇ ਅਸੀਂ ਦੂਸਰੇ ਅੱਜ ਕੱਲ੍ਹ ਡਰਿੰਕਸ ਪੀ ਰਹੇ ਹਾਂ, ਡਾਕਟਰ ਮਨਾ ਕਰ ਰਹੇ ਨੇ, ਡਾਕਟਰ ਕਹਿੰਦੇ ਖੁਦਾ ਦਾ ਵਾਸਤਾ ਨਾ ਪੀਓ, ਇਹ ਤੁਹਾਡੀਆਂ ਸਿਹਤਾਂ ਖਰਾਬ ਨੇ, ਪਰ ਸਭ ਲੱਗੇ ਪਏ ਨੇ। ਮੈਂ ਵੀ ਉਹਨਾਂ 'ਚ ਸ਼ਾਮਿਲ ਹਾਂ। ਐਵੇਂ ਮੈਂ ਕਹਾਂ ਕਿ ਮੈਂ ਨਹੀਂ ਕਦੀ ਪੀਂਦੀ, ਮੈਂ ਵੀ ਪੀਣ ਲੱਗ ਗਈ ਹਾਂ, ਲੇਕਿਨ ਐਵੇਂ ਕਿ ਫਿਰ ਮੈਂ ਆਪਣੀ ਲੱਸੀ ਨਹੀਂ ਛੱਡੀ। ਮੈਂ ਸੀਜ਼ਨ ਵਿੱਚ, ਮੈਂ ਹੁਣ ਵੀ ਪਾਕਿਸਤਾਨ ਗਈ ਹਾਂ, ਤੇ ਮੈਂ ਲੱਸੀ ਦਹੀਂ ਆਪਣੇ ਉਸ ਜ਼ਾਇਕੇ, ਹਾਲਾਂਕਿ ਦਹੀਂ ਮੈਂ ਇੱਥੇ ਵੀ ਖਾਂਦੀ ਹਾਂ, ਲੇਕਿਨ ਉਹ ਜਿਹੜੇ ਆਪਣੇ ਦਹੀਂ ਔਰ ਦੁੱਧ ਔਰ ਜਿਹੜੇ ਲੱਸੀ ਦਾ ਉੱਥੇ ਜ਼ਾਇਕਾ ਹੈ ਨਾ। ਮੈਂ ਆਪਣੀ ਛੋਟੀ ਸਿਸਟਰ ਕੋ ਗਈ, ਜਦੋਂ ਲਾਇਬਾ ਦੇ ਘਰ ਮੈਂ ਗਈ, ਥੋੜ੍ਹੀ ਦੇਰ ਬਾਅਦ ਆ ਕੇ ਮੇਰੀ ਭੈਣ ਮੈਨੂੰ ਕਹੇ ਬਾਜੀ ਦੁੱਧ ਪੀ ਲੈ, ਬਾਜੀ ਦੁੱਧ ਪੀ ਲਾ। ਉਹ ਖੁਦਾ ਨੂੰ ਮਨ ਦੁੱਧ ਪੀ ਕੇ, ਬਾਜੀ ਤਾਂ ਪਹਿਲੇ ਹੀ ਇੰਨੀ ਭਲਵਾਨ ਬਣੀ ਹੋਈ ਹੈ, ਤੇ ਦੁੱਧ ਪਿਲਾ ਕੇ ਫਿਰ ਕਹਿੰਦੀ ਅੱਛਾ ਲੱਸੀ ਬਣਾ ਦੇਵਾਂ। ਬਸ ਲੱਸੀ ਦਾ ਨਾਂ ਸੁਣ ਕੇ ਤੇ ਮੈਂ ਬਈ ਹੋ ਗਈ ਬੇਤਾ। ਮੈਂ ਕਿਹਾ ਬਈ ਹੁਣ ਬਸ ਫੈਸਲਾ ਹੋ ਗਿਆ ਜੱਜ ਸਾਹਿਬ ਕਿ ਬਈ ਹੁਣ ਤੂੰ ਸਾਨੂੰ ਜਿੰਨੇ ਦਿਨ ਅਸੀਂ ਰਹਿਣਾ ਵੇ ਲੱਸੀ ਤੋਂ ਬੁਲਾ ਦੇ ਬਸ ਬਈ। ਫਿਰ ਉਹ ਬਸ ਦੁਪਹਿਰ ਨੂੰ ਲੱਸੀ ਬਣ ਜਾਂਦੀ ਸੀ, ਤੇ ਮੈਂ ਤੇ ਕਮ ਸੇ ਕਮ 2-3 ਗਲਾਸ ਪੀਣੀ ਸੀ ਰੱਜ ਕੇ। ਤੇ ਬੜਾ ਮਜ਼ਾ ਆਇਆ ਪਾਕਿਸਤਾਨ ਦੇ ਟੂਰ ਵਿੱਚ, ਜਿਹੜੀ ਆਪਣੀ ਲੱਸੀ ਪੀਤੀ, ਉਸ ਜ਼ਾਇਕੇ ਦੀ ਲੱਸੀ ਪੀਤੀ। ਇੱਥੇ ਦਹੀਂ ਦਾ ਵੀ ਜ਼ਾਇਕਾ ਚੇਂਜ ਹੈ, ਦੁੱਧ ਦਾ ਵੀ ਜ਼ਾਇਕਾ ਚੇਂਜ ਹੈ, ਲੇਕਿਨ ਸਾਡੇ ਉੱਥੇ ਜਾਓ ਉੱਥੇ ਫਿਰ ਜ਼ਾਇਕੇ ਵੀ ਉਹੀ ਨੇ। ਤੇ ਅਸੀਂ ਆਪਣੇ ਬਚਪਨ ਦੇ ਮਸ਼ਰੂਬਾਤ ਨੂੰ ਭੁੱਲੇ ਨਹੀਂ ਆ, ਨਾ ਇਮਲੀ ਆਲੂ ਬੁਖਾਰੇ ਦੇ ਸ਼ਰਬਤ ਨੂੰ ਭੁੱਲੇ ਆ, ਨਾ ਉਹਨਾਂ ਸਕੰਜੀਆਂ ਨੂੰ ਭੁੱਲੇ ਆ, ਤੇ ਨਾ ਅਸੀਂ ਫਾਲਸੇ ਦੇ ਸ਼ਰਬਤ ਭੁੱਲੇ ਆ, ਤੇ ਨਾ ਅਸੀਂ ਭੁੱਲੇ ਆ ਲੱਸੀਆਂ ਨੂੰ। ਅਸੀਂ ਹਲੇ ਵੀ ਜਿਹੜਾ ਨਾ ਤਰੋ ਤਾਜ਼ਾ ਵਾਂ ਤੇ ਪੀਂਦੇ ਆ ਉਹਨਾਂ ਨੂੰ, ਤੇ ਬੜਾ ਅਸੀਂ ਖੁਸ਼ ਹੁੰਦੇ ਹਾਂ, ਹੈਪੀ ਹੁੰਦੇ ਹਾਂ ਪੀ ਕੇ, ਸਾਨੂੰ ਚੰਗਾ ਲੱਗਦਾ ਵੇ। ਚਲੋ ਬਈ, ਜਦ ਤੱਕ ਜ਼ਿੰਦਾ ਹੈ, ਜਬ ਤੱਕ ਸਾਂਸ ਹੈ, ਜਬ ਤੱਕ ਆਸ ਹੈ, ਉਹ ਹਿਸਾਬ ਹੈ ਕਿ ਅਸੀਂ ਵੀ ਪੀਂਦੇ ਹੀ ਰਵਾਂਗੇ। ਤੇ ਹੁਣ ਮੇਰਾ ਥੋੜਾ ਸਾਹ ਫੁੱਲਣ ਲੱਗ ਗਿਆ, ਪਤਾ ਨਹੀਂ ਕੀ ਵਜ੍ਹਾ ਵੇ ਕਿ ਸਾਹ ਪਿਆਜ਼ ਫੁੱਲਦਾ ਮੇਰਾ। ਠੀਕ ਹੈ ਨਾ, ਚਲੋ 2 ਚੱਕਰ ਹੋਰ ਮੈਂ ਕੱਟ ਲੈਣੀ ਆ। सजन रे झूठ मत बोलो, खुदा के पास जाना है, ना हाथी है ना घोड़ा है, यहाँ पैदल ही जाना है। सजन रे झूठ मत बोलो, खुदा के पास जाना है, ना हाथी है ना घोड़ा है। सामने सूरज ढलदा, सूरज इन्ना प्यारा पे कलर आंदा है, मैं तुहानूं दिखानी है पिछों करके। ए देखो इन्ना प्यारा मंजर पे लगदा है, कितना खूबसूरत मंजर है। ये तो हुण नीचे नूं चला गया, अगर मैं ऊपर रूम तो जाके बनावां तो बड़ा ही खूबसूरत मंजर नज़र आएगा। तो चलो भाई हुण मैं बैठ के अपनी लस्सी मुकावां। हाय 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 हाय, वाह बई बड़ी मज़ेदार लस्सी ते मैंगो लस्सी तुसीं ट्राई ज़रूर करियो। ज़्यादातर लोगों ने पीती होएगी, यह कोई ऐसी चीज़ नहीं है जो मिल्क शेक बनता है इसी तरह वे, लेकिन बाज़ लोगों को नहीं भी पता होंदा, जो मैनू भी नहीं पता सी पहलों कि मैंगो लस्सी भी बनती है। मैं पीती तो मैनू पता चलिया। तो इस तरह कोई भी अपनी देसी मशरूब दे विच थोड़ी जी उन्होंने कीता वे, एक नवीं जिद्दत दे देती है। तो अगर किसी ने नहीं कभी पीता, अंब का सीजन है, तो इस तरह बना के देखियो, बड़ी ईजी रेसिपी है तो बड़ी चंगी रेसिपी है। तो चलो भाई मैनू तो बड़ा मज़ा भी आता है। थोड़ी गाढ़ी गाढ़ी हो गई है, हुण चम्मच होवे ना तो मैं थोड़ा जिहा इहनूं हिलावां, मज़ा आ गया। तो हुण मैं चलना अंदर, मगरिब का टाइम हो रहा वे, तो नाल जिहड़ा वे चमगादड़ा का भी टाइम हो गया नाल मगरिब ते नाल चमगादड़ा। तो यह वड्डी चमगादड़ अंदर जाके वड़ जाए, उस तो पहले पहले कि छोटिया चमगादड़ा जाके ना हमला कर देन, ते अंदर वड़ जाओ भी जाके। तो फिर असी मिलने एक नवी याद दे नाल, नवी गल दे नाल। इंशाअल्लाह असी मिलते रवांगे, गल करते रवांगे। तो जिंदगी की ना टूटे, क्या लड़ी लड़ी प्यार कर ले घड़ी दो घड़ी। तो फिर मिलने अल्लाह हाफिज़, तेरा रब रखा।